ਫਿਲਮਾਂ ਦੇਖ ਕੇ ਉਹਨਾਂ ਨੂੰ ਹਕੀਕਤ ਦਾ ਰੂਪ ਦੇਣ ਵਾਲੇ ਤੇ ਰਾਤੋਂ ਰਾਤ ਅਮੀਰ ਹੋਣ ਵਾਲੇ ਦੋਨੇ ਭੈਣ ਭਰਾ ਨਾ ਸੀਆਈਏ ਫੈਸਲਾਬਾਦ ਨੇ ਫੜ ਲਏ। ਇੱਕ ਤਾਲਬੇ ਇਲਮ ਹਾਫਿਜ਼ ਅਯਾਨ ਨੂੰ ਆਪਣੀ ਗੱਡੀ ਦੇ ਵਿੱਚ ਪਾਉਂਦੇ ਆ ਤੇ ਪਾ ਕੇ ਲੈ ਜਾਂਦੇ ਆ। ਫਿਰ ਥੋੜੀ ਦੇਰ ਬਾਅਦ ਕਾਲ ਆਂਦੀ ਹੈ ਕਿ ਭੈਣੇ 3 ਕਰੋੜ ਰੁਪਇਆ ਲੈ ਕੇ ਨੇ ਤੇ ਆ ਜਾ, ਜੇ ਤੂੰ ਦੱਸਿਆ ਨਾ ਪੁਲਿਸ ਨੂੰ ਤੇ ਰੌਲਾ ਬਣ ਜਾਣਾ ਵਾ। ਉਹਨਾਂ ਨੇ ਫੌਰੀ ਤੌਰ ਤੇ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਨ ਤੋਂ ਬਾਅਦ ਕਰੋੜ 2 ਕਰੋੜ 3 ਕਰੋੜ ਕੇ ਪਤਾ ਨਹੀਂ ਉਹਦੇ ਕਾਗਜ਼ ਪਾ ਕੇ ਪੈਸੇ ਵੀ ਅਰੇਂਜ ਕਰ ਲਏ। ਪੁਲਿਸ ਤੇ ਮਾਂ ਜਿਹੜੀ ਸੀ ਨਾ ਉਹ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਵਿੱਚ ਰਹੇ। ਮਲਕ ਤਾਰਕ ਦਾ ਉਹਨਾਂ ਨੂੰ ਲੀਡ ਕਰਨਾ, ਸਾਰੇ ਬੰਦਿਆਂ ਨੇ ਘੁੰਮ ਘੁਮਾ ਕੇ ਜਨਾਬੇ ਅਲੀ ਨਾਲ ਤਕਰੀਬਨ 12 ਤੋਂ 14 ਘੰਟਿਆਂ ਦੇ ਅੰਦਰ ਅੰਦਰ ਅਗਵਾਕਾਰ ਭੈਣ ਭਰਾ ਵੀ ਫੜ ਲਏ ਤੇ ਜਨਾਬ ਬੱਚਾ ਵੀ ਬਰਾਮਦ ਕਰ ਲਿਆ। ਪੈਸੇ ਜਿਹੜੇ ਸੀ ਉਹ ਵੀ ਵਾਪਸ ਆ ਗਏ। ਮਲਕ ਤਾਰਕ ਨੇ, ਸਦੀਕ ਚੀਮੇ ਨੇ, ਰਜ਼ਵਾਨ ਭੱਟੀ ਨੇ ਤੇ ਉਮਰ ਸਰਫਰਾਜ਼ ਵੜੈਚ, ਸ਼ਾਹਦ ਅਲਵੀ, ਇਹ ਜਿਹੜਾ ਪੂਰਾ ਗਰੁੱਪ ਸੀ ਨਾ, ਇਹਨਾਂ ਨੇ ਮਿਲ ਕੇ ਉਦੋਂ ਵੀ ਉਹਨੂੰ ਜਨਾਬੇ ਅਲੀ ਬਾਜ਼ਿਆਬ ਕਰਵਾ ਲਿਆ ਸੀ। अस्सलाम वालेकुम। ਅੱਛਾ ਜੀ, ਫਿਲਮਾਂ ਦੇਖ ਕੇ ਉਹਨਾਂ ਨੂੰ ਹਕੀਕਤ ਦਾ ਰੂਪ ਦੇਣ ਵਾਲੇ ਤੇ ਰਾਤੋਂ ਰਾਤ ਅਮੀਰ ਹੋਣ ਵਾਲੇ ਦੋਨੇ ਭੈਣ ਭਰਾ ਨਾ ਸੀਆਈਏ ਫੈਸਲਾਬਾਦ ਨੇ ਫੜ ਲਏ ਤੇ ਕਹਾਣੀ ਬੜੀ ਲੰਬੀ ਚੌੜੀ ਆ ਤੇ ਉਹਨਾਂ ਨੇ ਕੀਤਾ ਕੀ ਤੇ ਇਹ ਤੁਸੀਂ ਨਹੀਂ ਕਰਨਾ, ਕਿਉਂਕਿ ਫੈਸਲਾਬਾਦ ਦੇ ਵਿੱਚ ਜਿਹੜੀ ਸੀਆਈਏ ਪੁਲਿਸ ਹੈ ਨਾ ਉਹ ਬੜੀ ਐਕਟਿਵ ਆ। ਇਦਾਂ ਦੇ ਕੰਮਾਂ ਦੇ ਵਿੱਚ ਉਹ ਮਿੰਟ ਮਾਰ ਕੇ ਬੰਦਾ ਫੜ ਲੈਂਦੀ ਆ। ਜਨਾਬੇ ਅਲੀ 3 ਭੈਣ ਭਰਾ ਜਿਹੜੇ ਆ ਨਾ ਉਹ ਸਵੇਰੇ ਸਕੂਲੇ ਜਾ ਰਹੇ ਸੀਗੇ। ਇੱਕ ਚਿੱਟੇ ਰੰਗ ਦੀ ਗੱਡੀ ਆਉਂਦੀ ਆ, ਸ਼ਾਂ ਜਨਾਬ ਆ ਕੇ ਰੁਕਦੀ ਆ। ਉਹਦੇ ਵਿੱਚੋਂ ਇੱਕ ਤਾਲਬੇ ਇਲਮ ਹਾਫਿਜ਼ ਅਯਾਨ ਨੂੰ ਆਪਣੀ ਗੱਡੀ ਦੇ ਵਿੱਚ ਪਾਉਂਦੇ ਆ ਤੇ ਪਾ ਕੇ ਲੈ ਜਾਂਦੇ ਆ। ਫਿਰ ਥੋੜੀ ਦੇਰ ਬਾਅਦ ਕਾਲ ਆਂਦੀ ਹੈ ਕਿ ਭੈਣੇ 3 ਕਰੋੜ ਰੁਪਇਆ ਲੈ ਕੇ ਨੇ ਤੇ ਆ ਜਾ, ਜੇ ਤੂੰ ਦੱਸਿਆ ਨਾ ਪੁਲਿਸ ਨੂੰ ਤੇ ਰੌਲਾ ਬਣ ਜਾਣਾ ਵਾ। ਖੈਰ ਜੀ, ਸਾਡੇ ਫੈਸਲਾਬਾਦ ਪੁਲਿਸ ਜਿਹੜੀ ਆ ਸੀਆਈਏ ਵਾਲੇ ਉਹ ਵਾਵਾ ਸਿਆਣੇ ਆ। ਉਹਨਾਂ ਨੇ ਫੌਰੀ ਤੌਰ ਤੇ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਨ ਤੋਂ ਬਾਅਦ ਕਰੋੜ 2 ਕਰੋੜ 3 ਕਰੋੜ ਕੇ ਪਤਾ ਨਹੀਂ ਉਹਦੇ ਕਾਗਜ਼ ਪਾ ਕੇ ਪੈਸੇ ਵੀ ਅਰੇਂਜ ਕਰ ਲਏ। ਅਰੇਂਜ ਕਰਕੇ ਤੇ ਅਗਵਾਕਾਰਾਂ ਨੂੰ ਕਿਹਾ ਆ ਜਾਓ, ਆ ਕੇ ਆਪਣੇ ਰੁਪਈਏ ਲੈ ਜਾਓ ਤੇ ਸਾਡਾ ਮੁੰਡਾ ਜਿਹੜਾ ਨਾ ਉਹ ਸਾਡੇ ਹਵਾਲੇ ਕਰ ਦਿਓ। ਪੁਲਿਸ ਤੇ ਮਾਂ ਜਿਹੜੀ ਸੀ ਨਾ ਉਹ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਵਿੱਚ ਰਹੇ। ਜਨਾਬੇ ਅਲੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ, ਤਕਰੀਬਨ 12 ਤੋਂ 14 ਘੰਟਿਆਂ ਦੇ ਅੰਦਰ ਅੰਦਰ ਅਗਵਾਕਾਰ ਭੈਣ ਭਰਾ ਵੀ ਫੜ ਲਏ ਤੇ ਜਨਾਬ ਬੱਚਾ ਵੀ ਬਰਾਮਦ ਕਰ ਲਿਆ। ਪੈਸੇ ਜਿਹੜੇ ਸੀ ਉਹ ਵੀ ਵਾਪਸ ਆ ਗਏ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ 45 ਬੰਦੇ ਮੁਖਤਲਿਫ ਸੜਕਾਂ ਦੇ ਉੱਪਰ ਸੀਆਈਏ ਵਾਲੇ ਕੱਪੜੇ ਬਦਲ ਕੇ, ਕੋਈ ਅਮਰੂਦ ਵੇਚਣ ਵਾਲਾ, ਕੋਈ ਜੁੱਤੀਆਂ ਵਾਲਾ, ਕੋਈ ਇਹ ਉਹ ਕਰਕੇ ਮਤਲਬ ਭੇਸ ਆਪਣਾ ਬਦਲ ਕੇ ਮੁਖਤਲਿਫ ਰੋਡਾਂ ਦੇ ਉੱਤੇ ਖਲੋ ਗਏ। ਕੌਣ ਆ ਰਿਹਾ, ਕੌਣ ਜਾ ਰਿਹਾ, ਕਿੱਧਰੋਂ ਆ ਰਿਹਾ, ਕਿੱਧਰੋਂ ਨਹੀਂ ਆ ਰਿਹਾ। ਜਿਹੜੀ ਪੁਲਿਸ ਦੀ ਅੱਛੀ ਐਫਰਟ ਆ ਉਹਨੂੰ ਦੱਸਣਾ ਚਾਹੀਦਾ ਵਾ ਕਿ ਕਿੱਦਾਂ ਮਿਹਨਤ ਕੀਤੀ ਉਹਨਾਂ ਨੇ ਜਨਾਬ। ਇੰਨੀ ਗਰਮੀ ਦੇ ਵਿੱਚ ਭੇਸ ਬਦਲ ਕੇ ਸੜਕਾਂ ਦੇ ਉੱਪਰ ਖਲੋਣਾ ਔਰ 45 ਤੋਂ 46 ਬੰਦਿਆਂ ਨੇ ਖਲੋਣਾ, ਮਲਕ ਤਾਰਕ ਦਾ ਉਹਨਾਂ ਨੂੰ ਲੀਡ ਕਰਨਾ, ਸਾਰੇ ਬੰਦਿਆਂ ਨੇ ਘੁੰਮ ਘੁਮਾ ਕੇ ਜਨਾਬੇ ਅਲੀ ਨਾਲ ਉਹ ਜਦੋਂ ਪੈਸੇ ਪੂਸੇ ਲੈਣ ਵਾਸਤੇ ਦੋਨੇ ਭੈਣ ਭਰਾ ਪਹੁੰਚ ਗਏ ਨਾ ਤੇ ਜਨਾਬੇ ਅਲੀ ਉਹਨਾਂ ਦੀ ਧੌਣ ਤੋਂ ਜਨਾਬੇ ਅਲੀ ਜਾ ਕੇ ਸੀਆਈਏ ਪੁਲਿਸ ਵਾਲਿਆਂ ਨੇ ਫੜ ਲਿਆ। ਉਹਨਾਂ ਨੇ ਕਿਹਾ ਆ ਜਾਓ ਜੀ ਹੁਣ। ਤੇ ਉਸ ਤੋਂ ਬਾਅਦ ਜਨਾਬੇ ਅਲੀ ਫਿਰ ਜਦੋਂ ਬੱਚੇ ਨੂੰ ਬਾਜ਼ਿਆਬ ਕਰਵਾਇਆ ਗਿਆ, ਫਿਰ ਜਨਾਬ ਗਲਾਂ ਦੇ ਵਿੱਚ ਹਾਰ ਪਏ। ਅੱਛਾ ਜੀ, ਫੈਸਲਾਬਾਦ ਸੀਆਈਏ ਵਾਲਿਆਂ ਨੇ ਕੋਈ ਪਹਿਲਾ ਅਗਵਾਕਾਰ ਜਿਹੜੇ ਆ ਨਾ ਉਹ ਨਹੀਂ ਫੜੇ। ਇਸ ਤੋਂ ਪਹਿਲੇ ਜਨਾਬੇ ਅਲੀ ਗੁਲਾਮ ਅਹਿਮਦਾਬਾਦ ਦੇ ਵਿੱਚ ਇੱਕ ਸੋਨਾ ਵੇਚਣ ਵਾਲਾ ਜਿਹੜਾ ਬੰਦਾ ਸੀਗਾ, ਉਹਦਾ ਜਿਹੜਾ ਬੇਟਾ ਸੀ ਉਹ ਅਗਵਾ ਕਰ ਰਿਹਾ ਸੀ। ਉਹ ਵੀ ਐਸੇ ਟੀਮ ਨੇ, ਮਲਕ ਤਾਰਕ ਨੇ, ਸਦੀਕ ਚੀਮੇ ਨੇ, ਰਜ਼ਵਾਨ ਭੱਟੀ ਨੇ ਤੇ ਉਮਰ ਸਰਫਰਾਜ਼ ਵੜੈਚ, ਸ਼ਾਹਦ ਅਲਵੀ, ਇਹ ਜਿਹੜਾ ਪੂਰਾ ਗਰੁੱਪ ਸੀ ਨਾ, ਇਹਨਾਂ ਨੇ ਮਿਲ ਕੇ ਉਦੋਂ ਵੀ ਉਹਨੂੰ ਜਨਾਬੇ ਅਲੀ ਬਾਜ਼ਿਆਬ ਕਰਵਾ ਲਿਆ ਸੀ। ਹੁਣ ਜਦੋਂ ਜਨਾਬੇ ਅਲੀ ਇਹ ਬੱਚਾ ਜਿਹੜਾ ਅਗਵਾ ਹੋਇਆ, ਸੀਪੀਓ ਫੈਸਲਾਬਾਦ ਨੇ ਇਹਨਾਂ ਦੇ ਉੱਪਰ ਹੀ ਇਤਬਾਰ ਕੀਤਾ ਤੇ ਇਹਨਾਂ ਨੂੰ ਫੌਰੀ ਤੌਰ ਤੇ ਟਾਸਕ ਦਿੱਤਾ ਕਿ ਇਹ ਬੱਚਾ ਜਿਹੜਾ ਵਾ ਇਹਨੂੰ ਫੌਰੀ ਤੌਰ ਤੇ ਬਾਜ਼ਿਆਬ ਕਰਵਾਇਆ ਜਾਵੇ ਔਰ ਇਹਨਾਂ ਦੇ ਲਵਾਹਿਕੀਨ ਦੇ ਹਵਾਲੇ ਕੀਤਾ ਜਾਵੇ। ਤੇ ਸੀਪੀਓ ਫੈਸਲਾਬਾਦ ਦੇ ਇਤਬਾਰ ਦੇ ਪੂਰਾ ਉਤਰੇ ਜਨਾਬੇ ਅਲੀ। ਸਾਰੀ ਟੀਮ ਇਹਨਾਂ ਨੇ ਫੌਰੀ ਤੌਰ ਤੇ ਜਨਾਬੇ ਅਲੀ ਜਿਹੜੀ ਵੀ ਉਹਨਾਂ ਨੇ ਫਿਲਮ ਚਲਾਈ ਸੀ, ਜੋ ਵੀ ਉਹਨਾਂ ਨੇ ਕੀਤਾ ਕਰਾਇਆ ਸੀ, ਉਹ ਸਾਰੀ ਫਿਲਮ ਜਿੱਥੇ ਆਇਆ ਸੀ ਨਾ ਉੱਥੋਂ ਰੱਖ ਕੇ ਉਹਨਾਂ ਦੇ ਉੱਥੇ ਹੀ ਵਾੜ ਦਿੱਤੀ ਤੇ ਜਨਾਬੇ ਅਲੀ ਦੋਨੇ ਬੰਦੇ ਜਿਹੜੇ ਸੀ ਨਾ ਭੈਣ ਭਰਾ ਉਹ ਗ੍ਰਿਫਤਾਰ ਕਰ ਲਏ। ਫਿਰ ਲਵਾਹਿਕੀਨ ਨੇ ਜਨਾਬ ਜਦੋਂ ਜ਼ਾਹਰੀ ਬਾਤ ਆ ਜਿਸ ਮਾਂ ਦਾ ਲਾਲ ਜਿਹੜਾ ਵਾ ਉਹਨੂੰ ਮਿਲ ਗਿਆ ਤੇ ਜਿਹਦੇ ਮਿਲਣ ਦੀ ਉਮੀਦ ਵੀ ਨਹੀਂ ਸੀ ਜਾਂ ਲੇਟ ਸੀਗੀ, ਉਹ 12 ਘੰਟਿਆਂ ਦੇ ਅੰਦਰ ਅੰਦਰ ਮਿਲ ਗਿਆ। ਉਹਨਾਂ ਨੇ ਜਨਾਬੇ ਅਲੀ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ, ਪੁਲਿਸ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਤੇ ਸਾਰੇ ਅਸੀਂ ਰਿਕਵੈਸਟ ਕਰਾਂਗੇ ਕਿ ਸਾਰੇ ਪੁਲਿਸ ਵਾਲੇ ਜਿਹੜੇ ਆ ਨਾ ਉਹ ਇਦਾਂ ਦੇ ਕੰਮ ਕਰੋ ਤੇ ਤੁਹਾਡੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪੈਣ। ਅੱਛਾ ਜੀ, ਇਹ ਜਿਹੜੇ ਮੁਲਜ਼ਮਾਨ ਸੀ ਨਾ ਇਹਨਾਂ ਦੀ ਵੈਸੇ ਅਸਲ ਰਿਹਾਇਸ਼ ਤਾਂ ਹੈਗੀ ਸੀਗੀ ਸਾਈਆਂ ਵਾਲੇ ਦੇ ਇਲਾਕੇ ਦੇ ਵਿੱਚ, ਲੇਕਿਨ ਟੁੱਡੀ ਵਾਲੇ ਮਦੀਨਾ ਟਾਊਨ ਦੇ ਵਿੱਚ ਨਾ ਇਹਨਾਂ ਨੇ ਆਪਣਾ ਘਰ ਲਿਆ ਹੋਇਆ ਸੀਗਾ ਤੇ ਇਹਨਾਂ ਨੇ ਮਦੀਨਾ ਟਾਊਨ ਦੇ ਇਲਾਕੇ ਦੇ ਵਿੱਚੋਂ ਬੱਚਾ ਇਸ ਤੋਂ ਅਗਵਾ ਕੀਤਾ ਸੀਗਾ ਕਿ ਬੱਚੇ ਦਾ ਵਾਲਦ ਜਿਹੜਾ ਵਾ ਉਹ ਦੁਬਈ ਦੇ ਵਿੱਚ ਵੀਜ਼ਿਆਂ ਦਾ ਕੰਮ ਕਰਦਾ ਸੀ। ਜ਼ਾਹਰੀ ਬਾਤ ਆ ਮੋਟੀ ਸਾਮੀ ਸੀ, ਪੈਸੇ ਚੰਗੇ ਸੀਗੇ। ਉਹਨਾਂ ਨੇ ਕਿਹਾ ਜੀ ਇਹ ਫੌਰੀ ਤੌਰ ਤੇ ਜਨਾਬੇ ਅਲੀ ਦੇ ਦੇਣਗੇ। ਉਹਨਾਂ ਨੂੰ ਕੀ ਪਤਾ ਸੀ ਸੀਆਈਏ ਦੇ ਵਿੱਚ ਮਲਕ ਤਾਰਕ ਵੀ ਲੱਗਾ ਹੋਇਆ ਵਾ। ਉਹਨੇ ਜਨਾਬੇ ਅਲੀ ਐਡੀ ਸੌਖੀ ਗੇਮ ਜਿਹੜੀ ਹੈ ਨਾ ਉਹ ਤੁਹਾਨੂੰ ਨਹੀਂ ਪੈਣ ਦੇਣੀ ਹੈਗੀ। ਖੈਰ ਜੀ, ਫੌਰੀ ਤੌਰ ਤੇ ਦਾ ਰਿਸਪੌਂਡ ਵੀ ਆਇਆ, ਫੌਰੀ ਤੌਰ ਤੇ ਬੰਦੇ ਵੀ ਗ੍ਰਿਫਤਾਰ ਹੋ ਗਏ ਤੇ ਇਹਨਾਂ ਨੇ ਰਾਤੋਂ ਰਾਤ ਅਮੀਰ ਹੋਣ ਵਾਲਾ ਚੱਕਰ ਖੇਲਿਆ ਸੀਗਾ। ਬਾਕੀ ਇਹਨਾਂ ਦਾ ਜਿਹੜਾ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਜਿਹੜਾ ਵਾ ਉਹ ਹਲੇ ਤੱਕ ਸਾਹਮਣੇ ਨਹੀਂ ਆਇਆ। ਪੁਲਿਸ ਦਾ ਇਹ ਕਹਿਣਾ ਵਾ ਕਿ ਅਸੀਂ ਹਲੇ ਤਫਤੀਸ਼ ਕਰ ਰਹੇ ਹਾਂ, ਲੇਕਿਨ ਬੱਚਾ ਜਿਹੜਾ ਵਾ ਉਹਨਾਂ ਦੇ ਵਾਲਿਦੈਨ ਦੇ ਹਵਾਲੇ ਅਸੀਂ ਕਰ ਦਿੱਤਾ। ਬਹੁਤ ਸ਼ੁਕਰੀਆ।